ਬਿਸਮਿल्लाहिर्रहमानिर्रहीम ਤੇ अस्सलाम वालेकुम। 30 ਸਤੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰੀਏ ਉਹ ਇੱਕ ਤੇ ਇਹ ਹੈ ਕਿ 60 ਡੇਜ਼ 60 ਦਿਨ ਪੂਰੇ 2 ਮਹੀਨੇ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਐਕਸਟੈਂਸ਼ਨ ਦੇ ਵਿੱਚ। ਹਾਂਜੀ, ਉਹ ਰਿਟਾਇਰ ਹੋ ਰਹੇ ਨੇ ਜ਼ਾਹਿਰ ਹੈ 29 ਨਵੰਬਰ ਨੂੰ, ਉਹਦੇ 'ਚ ਹੁਣ ਰਹਿ ਗਏ ਨੇ 2 ਮਹੀਨੇ। ਉਹ ਆਉਂਦੇ ਨੇ ਮੈਨੂੰ ਦੂਜੀ ਐਕਸਟੈਂਸ਼ਨ ਦਿਓ, ਮੈਂ ਨਹੀਂ ਰਿਟਾਇਰ ਹੋਣਾ, ਮੈਂ ਨਹੀਂ ਜਾਣਾ ਖੇੜਿਆਂ ਨਾਲ, ਔਰ ਇਹਦੇ ਵਾਸਤੇ ਮੈਨੂੰ ਜੋ ਵੀ ਕਰਨਾ ਪਿਆ ਮੈਂ ਕਰ ਛੱਡਾਂਗਾ। ਪਾਕਿਸਤਾਨ ਨੰਬਰ 1 ਆ ਗਿਆ। ਸਦਰ ਟਰੰਪ ਨੇ ਐਲਾਨ ਕਰ ਦਿੱਤਾ। ਪਹਿਲਾਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਛੇਤੀ ਤੱਤਾ ਮੂੰਹ 'ਚ ਪਾ ਲਿਆ ਆਪਣਾ ਇਹ ਫੈਸਲਾ ਜਿਹੜਾ ਸਦਰ ਟਰੰਪ ਸਾਹਿਬ ਦਾ ਸੀ, ਔਰ ਇੰਝ ਹੀ ਜਿਵੇਂ ਤੱਤਾ ਹਲਵਾ ਮੂੰਹ 'ਚ ਪਾ ਲਈਏ, ਭਾਵੇਂ ਮੂੰਹ ਸੜ ਜਾਏ, ਲੇਕਿਨ ਚਾਚੇ ਨੇ ਪਾ ਲਿਆ। ਉਹਦੀ ਵਜ੍ਹਾ ਚਾਚੇ ਨੂੰ ਭਜੌੜ ਪਈ ਹੈ। ਚਾਚਾ ਕੀ ਕਰੇ ਵਿਚਾਰਾ, ਚਾਚੇ ਦੇ ਉੱਤੇ ਫੀਲਡ ਮਾਰਸ਼ਲ ਬੈਠਾ। ਫੀਲਡ ਮਾਰਸ਼ਲ ਨੇ ਵਾਅਦੇ ਕੀਤੇ ਨੇ, ਜ਼ਾਹਿਰ ਹੈ ਸਾਰੇ ਦੇ ਸਾਰੇ। ਐਕਸਟੈਂਸ਼ਨ ਐਵੇਂ ਤਾਂ ਨਹੀਂ ਲੱਭਦੀ, ਐਕਸਟੈਂਸ਼ਨ ਲੈਣ ਵਾਸਤੇ ਅਸੀਂ ਤਾਂ ਕੁਛ ਵੀ ਕਰ ਦਈਏ। ਬਹਰਹਾਲ ਉਹ ਤੱਤਾ ਹਲਵਾ ਚਾਚਾ ਜੀ ਨੇ ਮੂੰਹ 'ਚ ਪਾਇਆ। ਹੁਣ ਚਾਚਾ ਜੀ ਨੂੰ ਆਪ ਵੀ ਨਹੀਂ ਪਤਾ ਵੀ ਉਹ ਹਲਵੇ 'ਚ ਕੀ। ਉਹ 21 ਨਿਕਾਤ ਨੇ ਪੀਸ ਐਗਰੀਮੈਂਟ ਦੇ। ਹੁਣ ਇਹ ਨਹੀਂ ਪਤਾ ਵੀ ਉਹ 21 ਨਿਕਾਤ ਜਿਹੜੇ ਨੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਨਿਕਾਤ ਜਿਹੜੇ ਨੇ ਉਹਨਾਂ 'ਤੇ ਸਾਊਦੀ ਅਰਬ, ਕਤਰ, ਦੂਜੇ ਮੁਲਕ ਖਲੋਣਗੇ, ਕਿਹੜੇ 'ਤੇ ਨਹੀਂ ਖਲੋਣਗੇ, ਵੀ ਤੁਸੀਂ ਐਵੇਂ ਹੀ ਚੌਥੇ ਪਾਸੇ ਹੋ। ਲੇਕਿਨ ਜ਼ਾਹਿਰ ਹੈ ਸਦਰ ਟਰੰਪ ਨੂੰ ਵੀ ਚਾਹੀਦਾ ਸੀ ਵੀ ਕੋਈ ਨੰਬਰ 1 ਹੋਵੇ, ਕੋਈ ਸਭ ਤੋਂ ਪਹਿਲਾਂ ਬਾਹਰ ਨਿਕਲੇ ਇਸ ਗੱਲ 'ਤੇ ਬਾਂਹ ਕੱਢ ਕੇ ਜਨਾਬ ਚਾਚੇ ਨੇ ਕਿਹਾ ਵੀ ਅਸੀਂ ਜਨਾਬ ਨਾਲ ਹੈ ਤੁਹਾਡੇ, ਅਤੇ ਪਿੜ ਬੰਨ੍ਹ ਦਿੱਤਾ ਉਹਨਾਂ ਨੇ। ਇਹਨਾਂ ਨੇ ਇੱਥੋਂ ਟਵੀਟ ਕਰ ਛੱਡਿਆ, ਉੱਥੋਂ ਸਦਰ ਟਰੰਪ ਨੇ ਕਹਿ ਦਿੱਤਾ, ਤਾਰੀਫ ਕਰ ਦਿੱਤੀ, ਅਤੇ ਨਾਲ ਖਲੋਤੇ ਇਸਰਾਈਲੀ ਜਿਹੜਾ ਵਜ਼ੀਰ ਆਜ਼ਮ, ਉਹਨੇ ਆਖਿਆ ਵੀ ਇਹ ਜਿਹੜੇ 21 ਨੇ ਇਹਨਾਂ ਦੇ ਵਿੱਚ ਇਸਰਾਈਲ ਨੂੰ ਜਿਹੜਾ ਉਹ ਮੰਨਣਾ ਵੀ ਸ਼ਾਮਿਲ ਹੈ, ਤਸਲੀਮ ਕਰਨਾ ਵੀ ਸ਼ਾਮਿਲ ਹੈ। ਮਤਲਬ ਚਾਚੇ ਨੇ ਅੱਜ ਇੱਕ ਕਿਸਮ ਦਾ ਐਲਾਨ ਕਰ ਛੱਡਿਆ। ਚਲੋ ਬਹਰਹਾਲ ਇਹ ਤਾਂ ਹੋ ਗਿਆ। ਇਮਰਾਨ ਖਾਨ ਨੂੰ ਤੁਹਾਨੂੰ ਪਤਾ ਹੈ ਵੀ ਚਰੋਕਣਾ ਪਤਾ ਨਹੀਂ ਕਿੰਨਿਆਂ ਸਾਲਾਂ ਤੋਂ ਆਉਂਦੇ ਸਨ ਕਿ ਯਹੂਦੀ ਏਜੰਟ ਯਾਦ ਕਰੋ ਤੁਹਾਨੂੰ, ਅਤੇ ਰੱਬ ਨੇ ਫਿਰ ਤੁਹਾਨੂੰ ਪਤਾ ਕਿ ਮਾਮਲਾ ਸਾਹਮਣੇ 'ਤੇ ਲਿਆਉਣੇ ਹੀ ਹੁੰਦੇ ਨੇ। ਉਹ ਆ ਗਏ ਨੇ। ਅਲਤਾਫ ਹੁਸੈਨ ਸਾਹਿਬ ਨੇ ਚੰਗੀ ਤਗੜੀ ਸਟੇਟਮੈਂਟ ਦਿੱਤੀ ਹੈ। ਉਹਨਾਂ ਆਖਿਆ ਵੀ ਸਿੱਧਾ ਇਸਰਾਈਲ ਨੂੰ ਤਸਲੀਮ ਕਰੋ ਅਤੇ ਗਾਂਹ ਵਧੋ। ਇਹ ਕੀ ਡਰਾਮੇਬਾਜ਼ੀਆਂ ਕਰਨ ਡਏ ਹੋ, ਸਿੱਧਾ ਕੰਮ ਕਰੋ, ਬੰਦੇ ਦੇ ਪੁੱਤਰ ਬਣੋ। 21 ਸਾਰਿਆਂ ਨੂੰ ਪਾਗਲ ਬਣਾਉਣ ਡਏ ਜੇ। ਕਦੀ ਸ਼ਮਾ ਜੀ ਨੇ ਜੋ ਹੈਗੀ ਸੀ ਅਤੇ ਕਦੀ ਨਹੀਂ ਸੀ ਹੈਗੀ। ਉਹ ਹੁਣ ਅਗਲੀ ਉਹ ਸਾਰੇ ਉਹ ਵਿਕਾਸ ਸਾਹਿਬ ਕਾਗਜ਼ ਲੈ ਆਏ ਨੇ। ਕਮਰਾ ਨੰਬਰ 618 'ਚ ਠਹਿਰੀ ਸੀ ਅਗਲੀ, ਵਜ਼ੀਰ ਆਜ਼ਮ ਸਾਹਿਬ ਦੀ ਮਨਜ਼ੂਰੀ ਨਾਲ ਠਹਿਰੀ ਸੀ, ਅਤੇ ਆਪਣੇ 4-5 ਕਮਰੇ ਹੀ ਫ਼ਰਕ ਸਨ ਜਨਾਬ ਆਪਣੇ ਖਵਾਜਾ ਮੁਹੰਮਦ ਆਸਿਫ ਸਾਹਿਬ ਤੋਂ। ਉਹ ਵੀ ਉਸੇ ਫਲੋਰ 'ਤੇ ਕੋਈ 4 ਕਮਰੇ ਹਟ ਕੇ ਠਹਿਰੇ ਸਨ। ਅਤੇ ਆਂਦੇ ਨੇ ਮੈਂ ਜਾਣਦਾ ਨਹੀਂ ਕੌਣ ਹੈ ਖਾਤੂਨ, ਮੈਨੂੰ ਪਤਾ ਨਹੀਂ, ਐਡਾ ਤੂੰ ਕਿਤੇ ਚੂਚਾ। ਆ ਤਾਂ ਬੜੇ ਝੂਠੇ ਨੇ। ਅੱਛਾ ਖੈਰ ਜੀ, ਇਹ ਸੂਰਤ ਹਾਲ ਜਿਹੜੀ ਹੈ ਉਹ ਅਲਤਾਫ ਹੁਸੈਨ ਸਾਹਿਬ ਨੇ ਕਿਹਾ ਵੀ ਬਈ ਸਿੱਧਾ ਮੰਨੋ ਜਿਹੜਾ ਕੰਮ ਕਰਨਾ। ਹੁਣ ਇਹ ਫਰਾਡ ਨਾ ਕਰੋ ਲੋਕਾਂ ਨਾਲ, ਇੱਧਰ ਉੱਧਰ ਦੀਆਂ ਗੱਲਾਂ ਨਾ। ਤਸਲੀਮ ਕਰਨਾ ਸਿੱਧਾ ਐਲਾਨ ਕਰੋ ਵੀ ਤਸਲੀਮ ਕਰ ਲਿਆ। ਇਹ ਲੋਕਾਂ ਨੂੰ ਪਾਗਲ ਕਿਉਂ ਬਣਾਉਂਦੇ ਜੇ। ਬਹਰਹਾਲ ਅਗਲੇ ਪਾਸੇ ਚਲੀਏ ਜੀ। ਇਹ ਜਨਰਲ ਸਾਹਿਬ ਦਾ, ਜਨਰਲ ਅਮਜਦ ਸ਼ੋਏਬ ਸਾਹਿਬ ਦੀ ਇੱਕ ਮੇਰਾ ਖਿਆਲ ਹੈ ਪੁਰਾਣੀ ਵੀਡੀਓ ਹੈ, ਨਵੀਂ ਨਹੀਂ ਹੈ। ਉਹਨਾਂ ਆਖਿਆ ਜੀ ਕਿ ਸ਼ਹਿਬਾਜ਼ ਸ਼ਰੀਫ ਨੇ ਕਤਰ ਦੇ ਵਿੱਚ ਇੱਕ ਮੁਲਾਕਾਤ ਕੀਤੀ ਹੈ, ਇੱਕ ਪ੍ਰਾਈਵੇਟ ਜਹਾਜ਼ ਦੇ ਵਿੱਚ, ਦੋਹਾ ਕਤਰ ਦੇ ਵਿੱਚ। 9 ਘੰਟੇ ਤੱਕ ਉਹਨਾਂ ਨੇ ਇੱਕ ਇਸਰਾਈਲੀ ਅਹੁਦੇਦਾਰ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ। ਇਹ ਪੁਰਾਣੀ ਮੈਨੂੰ ਲੱਗਦਾ ਖਬਰ ਹੈ, ਅਤੇ ਇਹ ਮੈਨੂੰ ਪਤਾ ਵੀ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਨਾ, ਖਬਰ ਦਿੱਤੀ ਸੀ, ਉਸ ਤੋਂ ਬਾਅਦ ਜਨਰਲ ਸਾਹਿਬ ਨੂੰ ਚੁੱਕ ਲਿਆ ਗਿਆ ਸੀ। ਉਹਨਾਂ ਹੱਥ ਕੜੀਆਂ ਲਾ ਲਈਆਂ। ਇਸ ਉਮਰੇ ਉਹਨਾਂ ਨੂੰ ਇਹੀ ਜਿਹੜਾ ਅਸੀਂ ਆਉਂਦੇ ਨਾ ਇਦਾਰੇ ਦੇ ਵਿੱਚ ਸ਼ਹੀਦਾਂ ਦਾ ਇਹਤਰਾਮ ਕਰੋ, ਬਜ਼ੁਰਗਾਂ ਦਾ ਇਹਤਰਾਮ ਕਰੋ। ਇਦਾਰੇ ਵਾਲਿਆਂ ਨੇ ISI ਨੇ ਜਨਰਲ ਅਮਜਦ ਸ਼ੋਏਬ ਦਾ ਇਹਤਰਾਮ ਨਹੀਂ ਸੀ ਕੀਤਾ। ਉਹਨਾਂ ਦੇ ਕੈਰੀਅਰ ਵਾਈਜ਼ ਪ੍ਰੋਫੈਸ਼ਨਲੀ ਅੱਬਾ ਜੀ ਨਹੀਂ ਬਣਦੇ ਸਨ, ਦਾਦਾ ਜੀ ਬਣਦੇ ਸਨ, ਮਤਲਬ ਬਹੁਤ ਸੀਨੀਅਰ ਇਹ ਜਨਰਲ ਸਨ। ਲੇਕਿਨ ਇਹਨਾਂ ਦੇ ਨਾਲ ਜੋ ਕੁਛ ਕੀਤਾ ਗਿਆ ਸੀ ਉਹ ਸਾਰਿਆਂ ਦੇ ਸਾਹਮਣੇ। ਇਹ ਸੁਣੋ ज़रा जनरल साहब ने की किया। प्राइम मिनिस्टर शहबाज शरीफ जब दोहा यानी कतर दौरे पे गए, उसके अगले दिन ही सुबह इसराइल का एक जहाज़, एक जेट जिसमें कि उनके कुछ लोग मौजूद थे, वो भी वहाँ पे आए और जहाज़ के जो प्राइम मिनिस्टर का जहाज़ था उसके बिल्कुल साथ करके उस जहाज़ को पार्क कर दिया गया। बाज़ जगहों पे ये इस चीज़ का इजहार किया गया और ये स्पेकुलेट किया गया कि इसराइल जो जहाज़ लेके आया वो दर हकीकत उसमें लोग थे, अहम लोग थे, जो कि जिनसे गालिबन प्राइम मिनिस्टर शहबाज शरीफ की मीटिंग हुई है, और वो बाहर नहीं निकले, वो वहीं जहाज़ में वहीं कहीं मीटिंग हुई है, और उसके बाद वो जहाज़ उसी दिन चला गया। ये मीटिंग या वो जो उसका ठहरना था ये तकरीबन वहाँ पे 9 घंटे के करीब रहा। अहम बात है, बहुत अहम, वो ये है कि इस सारी चीज़ को आप अमेरिकन एजेंडा के तनाज़र में देखें कि जो इमरान खान की हुकूमत निकाली गई, जो रजीम चेंज हुई, वो अमेरिका की साजिश थी, और अमेरिका ने साजिश करके एक रजीम को निकाला, दूसरे अपने मतलब के लोग बिठा लिए। अब जब मतलब के लोग बिठा लिए हैं तो उनसे उन्होंने वो काम लेने जो उनके अपने एजेंडा में शामिल थे, जिसकी वजह से उन्होंने रजीम चेंज की है। उसमें आप देख लीजिए कि भारत के साथ ताल्लुकात की बात है, चाइना से आपको दूर रखने। सुन लिया जी। उस तो बाद जनरल साहब ने चुक लिया गया ਸੀ। ਮਤਲਬ ਕੋਈ ਆਸਿਮ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ। ਅਤੇ ਹੁਣ ਕਿਸ ਤਰ੍ਹਾਂ ਛੱਡ ਦੇਣਗੇ।
ਤੇ ਐਕਸਟੈਂਸ਼ਨ ਵਾਸਤੇ ਕੁਝ ਵੀ ਕਰ ਦੇਣਗੇ, ਜ਼ਾਹਿਰ ਹੈ। ਅੱਗੇ ਚੱਲਦੇ ਜੀ। ਇਹ ਤੇ ਹੋ ਗਿਆ ਮਾਮਲਾ ਜਿਹੜਾ। ਅੱਗੇ ਜਨਾਬ ਮੀਆਂ ਸਾਹਿਬ ਵਾਪਸ ਆ ਗਏ ਨੇ, ਚੋਰਾਂ ਨੂੰ ਮੋਰ ਪੈ ਗਏ ਨੇ। ਮੀਆਂ ਸਾਹਿਬ ਇੱਥੋਂ ਬੜਾ ਫਰਾਡ ਮਤਲਬ ਕਿ ਥੋੜ੍ਹਾ ਜਿਹਾ ਗਾਂਗੂ ਕਰਕੇ ਕੰਮ, ਅੱਗੇ ਅਗਾਂਹ ਪਿਛਾਂ ਕਰਕੇ ਕੰਮ, ਬਿਮਾਰ ਬਮੂਰ ਹੋ ਕੇ ਵਿਚਾਰੇ ਕਿਸੇ ਤਰੀਕੇ ਨਾਲ ਮੇਰਾ ਮਤਲਬ ਪਾਸੇ ਪੂਸੇ ਲੈ ਕੇ ਇੱਥੋਂ ਨਿਕਲੇ, ਜਾਂ ਜਨੀਵਾ ਲੰਮੇ ਪਏ। ਉਹਨਾਂ ਨੂੰ ਇਹ ਸੀ ਵੀ ਕੋਈ ਕਤਰ ਜਾਵਾਂਗੇ, ਕੋਈ ਸਾਊਦੀ ਅਰਬ ਜਾਵਾਂਗੇ, ਉੱਥੇ ਬਹਿ ਕੇ ਗੱਲ ਕਰਾਂਗੇ ਕਿ ਫੀਲਡ ਮਾਰਸ਼ਲ ਨੂੰ ਐਕਸਟੈਂਸ਼ਨ ਦੇਣੀ ਹੈ ਕਿ ਨਹੀਂ ਦੇਣੀ, 2 ਸਾਲ ਦੀ ਦੇਣੀ ਹੈ, 5 ਦੀ ਦੇਣੀ ਹੈ, 4 ਦੀ ਦੇਣੀ ਹੈ, ਕਿਸੇ ਤਰੀਕੇ ਨਾਲ ਸਾਡਾ ਕੋਈ ਕੰਮ ਸੂਤਰ ਕਰੋ। ਉਹ ਇਹ ਸੋਚ ਕੇ ਗਏ ਸਨ, ਪਰ ਉਹਨਾਂ ਨੂੰ ਨਵੀਂ ਮੁਸੀਬਤ ਪੈ ਗਈ। ਉਹ ਕਿਉਂਕਿ ਅਗਲਿਆਂ ਨੇ ਫੀਲਡ ਮਾਰਸ਼ਲ ਸਾਹਿਬ ਨੇ ਉੱਤੇ ਹੀ ਗੱਲ ਕਰ ਲਈ, ਜਿਵੇਂ ਆਉਂਦੇ ਨੇ ਵਕੀਲ ਕਰਨਾ ਹੈ। ਇਹਨਾਂ ਨੂੰ ਇਹ ਸੀ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਇੱਥੋਂ ਨਿਕਲਣਾ ਬਹਾਨੇ ਨਾਲ ਬਿਮਾਰੀ ਦੇ, ਬਾਹਰ ਜਾਣਾ, ਬਾਹਰ ਜਾ ਕੇ ਵਕੀਲ ਕਰਾਂਗਾ। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਗਰੰਟਰ ਚਾਹੀਦੇ ਨੇ, ਗਰੰਟੀ ਦੇਵੇ ਕੋਈ ਕਿ 2 ਸਾਲ ਕਿ 5 ਸਾਲ। ਇਹਨਾਂ ਨੂੰ ਇਹ ਸੀ ਕਿ ਮੈਂ ਬਾਹਰ ਜਾ ਕੇ ਵਕੀਲ ਕਰਾਂਗਾ। ਫੀਲਡ ਮਾਰਸ਼ਲ ਨੇ ਜੱਜ ਹੀ ਕਰ ਲਿਆ, ਉਹਨਾਂ ਉੱਤੇ ਹੀ ਗੱਲ ਮੁਕਾ ਲਈ ਸਦਰ ਟਰੰਪ ਨਾਲ ਹੀ। ਉਹਨਾਂ ਕਿਹਾ ਜੀ ਮੰਨਦੇ ਜੋ ਕੁਛ ਆਉਂਦੇ ਹੋ ਤੁਸੀਂ, ਬਸ ਐਕਸਟੈਂਸ਼ਨ ਦੀ ਕੰਮ ਸਿੱਧਾ ਕਰੋ। ਹੁਣ ਫਿਰ ਨਵਾਜ਼ ਸ਼ਰੀਫ ਸਾਹਿਬ ਦੀ ਹਾਲਤ ਤਾਂ ਉਹੀ ਸੀ ਜਿਹੜੀ ਮੇਰਾ ਮਤਲਬ ਹੈ ਕਿ ਬਸ ਮੈਂ ਕੀ ਆਖਾਂ ਪਈ, ਸਮਝ ਹੀ ਸਕਦੇ ਹੋ ਤੁਸੀਂ। ਉਹ ਵਿਆਹ ਦੇ ਉੱਤੇ ਤੁਸੀਂ ਵੇਖਿਆ ਹੋਣਾ, ਬੰਬ ਚੱਲਣ ਤੋਂ ਬਾਅਦ ਸੇਬੇ ਵਾਲਾ ਪਟਾਖਾ ਜਿਹੜਾ ਹੁੰਦਾ, ਕਰੈਕਰ ਹੁੰਦਾ, ਫਾਇਰ ਕਰੈਕਰ ਜਿਹਨੂੰ ਆਉਂਦੇ, ਚੱਲਣ ਤੋਂ ਬਾਅਦ ਜਿਹੜਾ ਉਹਦਾ ਫੋਕ ਹੁੰਦਾ ਨਾ ਪਿਆ, ਉਹ ਹੀ ਮੀਆਂ ਸਾਹਿਬ ਰਹਿ ਗਏ ਨੇ। ਤੇ ਮੀਆਂ ਸਾਹਿਬ ਹੁਣ ਵਾਪਸ ਆ ਗਏ ਨੇ। ਹਾਂ, ਇਹ ਚਲੋ ਮਿਹਰਬਾਨੀ ਹੈ ਕਿ ਬੇਟੀ ਨੇ ਉਹਨਾਂ ਨੂੰ ਖਸੂਸੀ ਜਹਾਜ਼ ਜਿਹੜਾ ਉਹ ਫਰਾਹਮ ਕਰ ਦਿੱਤਾ। ਉਹ ਆਮ ਫਲਾਈਟ 'ਤੇ ਨਹੀਂ ਆਏ, ਮੀਆਂ ਸਾਹਿਬ ਖਸੂਸੀ ਜਹਾਜ਼ 'ਤੇ ਵਾਪਸ ਆਏ ਨੇ। ਅਤੇ ਉਹ ਹੁਣ ਜ਼ਾਹਿਰ ਹੈ ਬਾਰਗੇਨਿੰਗ ਦੀ ਪੋਜੀਸ਼ਨ 'ਚ ਨਹੀਂ, ਗੇਮ ਉਹਨਾਂ ਦੇ ਹੱਥੋਂ ਮੇਰਾ ਖਿਆਲ ਨਿਕਲ ਗਈ ਹੈ। ਅਤੇ ਇੱਥੇ ਤਾਂ ਹੁਣ ਉਹਨਾਂ ਨੇ ਆ ਕੇ ਕੀ ਬਾਰਗੇਨਿੰਗ ਕਰਨੀ, ਕੰਮ ਤਾਂ ਉੱਥੇ ਨਿਬੜ ਗਿਆ ਜਿੱਥੇ ਨਿਬੜਨਾ ਸੀ। ਜਿੱਥੇ ਉਹ ਡੱਬਾ ਲੈ ਕੇ ਖਲੋਤੇ ਸਨ ਨਾ ਫੀਲਡ ਮਾਰਸ਼ਲ ਸਾਹਿਬ, ਉਹ ਪੱਥਰ ਛੱਤਰ ਸਨ ਜਿਹਦੇ ਵਿੱਚ ਰੰਗ ਬਿਰੰਗੇ, ਉੱਥੇ ਕੰਮ ਨਿਬੜ ਗਿਆ। ਫੀਲਡ ਮਾਰਸ਼ਲ ਸਾਹਿਬ ਦੀ ਐਕਸਟੈਂਸ਼ਨ ਦੇ ਜਿਹੜੇ ਸੌਦੇ ਹੁਣ 2 ਸਾਲ ਦਾ ਜਾਂ 5 ਦਾ ਜਿਹੜਾ ਵੀ ਸੌਦਾ ਉਹ ਹੋ ਗਿਆ। ਮੇਰਾ ਤਾਂ ਖਿਆਲ ਹੈ ਕਿ ਹੁਣ 10 ਦਾ ਵੀ ਹੋ ਸਕਦਾ, ਜੋ ਕੁਝ ਫੀਲਡ ਮਾਰਸ਼ਲ ਸਾਹਿਬ ਮੰਨ ਆਏ ਨੇ ਔਰ ਕਰ ਆਏ ਨੇ। ਉਸ ਤੋਂ ਬਾਅਦ ਰੌਲਾ ਕਿਹੜਾ ਹੈ। ਅੱਛਾ ਜੀ, ਅੱਗੇ ਚੱਲਨੇ। ਜਨੂਬੀ ਵਜ਼ੀਰਿਸਤਾਨ ਤੋਂ ਖਤਰਨਾਕ ਖਬਰ ਹੈ, ਸਿਕਿਉਰਿਟੀ ਫੋਰਸਿਸ ਦੇ ਕਾਫਲੇ 'ਤੇ ਹਮਲਾ ਹੋਇਆ ਅਤੇ 9 ਸਿਕਿਉਰਿਟੀ ਅਹਿਲਕਾਰ, ਜ਼ਾਹਿਰ ਹੈ ਸਾਡੇ ਫੌਜੀ ਅਹਿਲਕਾਰ ਨੇ ਸਾਰੇ, ਉਹ ਸ਼ਹੀਦ ਹੋ ਗਏ ਨੇ, 7 ਜ਼ਖਮੀ ਹੋਏ ਨੇ। ਅਤੇ ਇਹ ਸੂਰਤ-ਏ-ਹਾਲ ਜਨੂਬੀ ਵਜ਼ੀਰਿਸਤਾਨ ਤੋਂ ਸਾਹਮਣੇ ਆ ਰਹੀ ਹੈ। ਜ਼ਾਹਿਰ ਹੈ ਸਾਡੇ ਪੁੱਤਰ ਨੇ, ਸਾਡੇ ਭਰਾ ਨੇ, ਸਾਨੂੰ ਬੜਾ ਅਫਸੋਸ ਹੈ ਔਰ ਸਾਡੇ ਲਈ ਤਕਲੀਫ ਵੀ ਹੈ ਔਰ ਅਸੀਂ ਚਾਹੁੰਦੇ ਵੀ ਸਾਡਾ ਕੋਈ ਬੱਚਾ ਸ਼ਹੀਦ ਨਾ ਹੋਵੇ, ਲੇਕਿਨ ਸਾਨੂੰ ਫਿਰ ਆਪਣੀਆਂ ਪਾਲਿਸੀਆਂ ਵੀ ਦੇਖਣੀਆਂ ਪੈਣੀਆਂ ਨੇ। ਇਮਰਾਨ ਖਾਨ ਬਾਰ-ਬਾਰ ਆਉਂਦੇ ਨੇ ਵੀ ਬੰਦੇ ਦੇ ਪੁੱਤਰ ਬਣੋ, ਗੱਲਬਾਤ ਨਾਲ ਮਾਮਲਾ ਹਟਾਓ, ਇੰਜ ਨਾ ਕਰੋ, ਇਹ ਫੌਜੀ ਆਪਰੇਸ਼ਨਾਂ ਦੇ ਮਗਰ ਨਾ ਚੜੋ, ਇਹਦੇ ਨੁਕਸਾਨ ਹੋਣੇ ਨੇ, ਇਹਦੇ ਫਾਇਦੇ ਨਹੀਂ ਹੋਣੇ। ਲੇਕਿਨ ਅਸੀਂ ਸੁਣ ਕੇ ਰਾਜ਼ੀ ਨਹੀਂ, ਸਾਨੂੰ ਇਸ ਗੱਲ ਨਾਲ ਕੀ ਹੈ। ਸਾਡੇ ਦੇ ਸਿਰ 'ਤੇ ਐਕਸਟੈਂਸ਼ਨ ਚੜ੍ਹੀ ਹੈ, ਬਸ ਉਹਦੇ ਵਾਸਤੇ ਜੋ ਕਰਨਾ ਪਏਗਾ ਅਸੀਂ ਕਰ ਛੱਡਾਂਗੇ। ਇਹ ਰੋਜ਼ ਵੇਖ ਲਓ, ਰੋਜ਼ ਖਬਰਾਂ ਕਿਹੋ ਜਿਹੀਆਂ ਆਉਂਦੀਆਂ ਨੇ। ਅੱਗੇ ਚੱਲਦੇ ਹਾਂ ਜੀ। ਅੱਗੇ ਜਿਹੜੀ ਕਸ਼ਮੀਰ 'ਚ ਅਵਾਮੀ ਐਕਸ਼ਨ ਕਮੇਟੀ ਹੈ, ਉਹਨਾਂ ਹੁਣ ਕਿਹਾ ਵੀ ਅਸੀਂ ਆਪਣਾ ਧਰਨਾ ਖਤਮ ਨਹੀਂ ਕਰਨਾ, ਅਸੀਂ ਜਾਰੀ ਰੱਖਾਂਗੇ। ਕਿਉਂਕਿ ਕੱਲ੍ਹ ਉਹਨਾਂ ਨੇ ਬਿਲਕੁਲ ਬੰਬੇ ਬੁਲਾ ਕੇ ਰੱਖ ਦਿੱਤੇ ਨੇ। ਪੂਰਾ ਕਸ਼ਮੀਰ ਪਈਆ ਜਾਮ ਵੀ ਅਤੇ ਸ਼ਟਰ ਵੀ ਬੰਦ ਸੀ। 40 ਸ਼ਹਿਰਾਂ ਦੇ ਵਿੱਚ ਛੋਟੇ ਵੱਡੇ ਜਿਹੜੇ ਨੇ, ਜ਼ਾਹਿਰ ਹੈ ਉੱਥੇ 20 ਤੋਂ 40 ਛੋਟੇ ਵੱਡੇ ਸ਼ਹਿਰ ਨੇ, ਉਹ ਸਾਰੇ ਦੇ ਸਾਰੇ ਬੰਦ ਸਨ ਔਰ ਉੱਥੇ ਬੰਦਾ ਵੀ ਇੱਕ ਮਾਰ ਦਿੱਤਾ ਗਿਆ। ਪੁਲਿਸ ਉੱਥੋਂ ਦੀ ਜਿਹੜੀ ਉਹਨੇ ਹੱਥ ਖੜੇ ਕਰ ਦਿੱਤੇ ਅਤੇ ਇਸਲਾਮਾਬਾਦ ਤੋਂ ਪੁਲਿਸ ਘੱਲ ਦਿੱਤੀ। ਉਹੀ ਕੰਮ ਜਿਹੜੇ ਇੱਥੇ ਸਾਡੇ ਪੰਜਾਬ, ਸਿੰਧ, KP, ਬਲੋਚਿਸਤਾਨ 'ਚ ਕਰਦੇ ਨੇ, ਉਹਦੇ ਨਾਲ ਦੇ ਕੰਮ ਹੀ ਜਿਹੜੇ ਨੇ ਉਹ ਉੱਥੇ ਵੀ ਕੀਤੇ ਗਏ ਨੇ। ਔਰ ਉਹ ਜ਼ਾਹਿਰ ਹੈ ਹੁਣ ਉਹ ਕਸ਼ਮੀਰ ਦੇ ਵਿੱਚ ਤਾਂ ਕੰਮ ਨਹੀਂ ਚੱਲਣੇ। ਕਸ਼ਮੀਰ ਵਾਲੇ ਡਾਢੇ ਨੇ, ਉਹਨਾਂ ਨੇ ਤਾਂ ਇੰਡੀਆ ਦੀ ਫੌਜ ਨੂੰ ਬੜਾ ਚਿਰ ਦਾ ਝੱਲਿਆ ਅਤੇ ਉਹ ਕਰ ਲੈਣਗੇ, ਉਹਨਾਂ ਨੂੰ ਪਤਾ ਹੈ ਕੰਮ ਕਿਸ ਤਰ੍ਹਾਂ ਸਿੱਧਾ ਕਰਨਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਫੈਸਲਾਬਾਦ ਦੇ ਵਿੱਚ ਇੱਕ ਤਾਂ ਮੀਆਂ ਸਾਹਿਬ ਆ ਗਏ ਨੇ, ਤੁਹਾਨੂੰ ਪਤਾ ਜਨੀਵਾ ਤੋਂ ਵਾਪਸ, ਉਹ ਦੱਸ ਹੀ ਦਿੱਤਾ ਤੁਹਾਨੂੰ। ਦੂਜਾ, ਫੈਸਲਾਬਾਦ ਦੇ ਵਿੱਚ ਨੂਨ ਲੀਗੀ ਕਾਰਕੁਨ ਬਿਰਿਆਨੀ 'ਤੇ ਲੜ ਪਏ ਨੇ ਅਤੇ ਉਹ ਮੇਰਾ ਮਤਲਬ ਉਹਨਾਂ ਨੂੰ ਵੀ ਮੇਰਾ ਖਿਆਲ ਹੁਣ ਇਹ ਪਤਾ ਲੱਗ ਗਿਆ ਨੂਨ ਲੀਗ ਵਾਲਿਆਂ ਨੂੰ ਵੀ ਵੇਲਾ ਥੋੜ੍ਹਾ ਹੈ, ਕਿਉਂਕਿ ਇਹ ਜਿਹੜਾ ਕੰਮ ਫੀਲਡ ਮਾਰਸ਼ਲ ਕਰ ਦੇਣ ਲੱਗਾ ਹੈ ਨਾ, ਆਹ ਸਦਰ ਟਰੰਪ ਵਾਲਾ ਜਿਹੜਾ ਕੱਲ੍ਹ ਐਲਾਨ ਹੋਇਆ, ਜਿਹੜਾ ਇਮਰਾਨ ਖਾਨ 'ਤੇ ਇਲਜ਼ਾਮ ਲਾਉਂਦੇ ਹੁੰਦੇ ਸਨ ਸਾਰੀ ਉਮਰ, ਇਹ ਜਿਹੜਾ ਕੰਮ ਫੀਲਡ ਮਾਰਸ਼ਲ ਕਰ ਦੇਣ ਲੱਗਾ ਹੈ ਨਾ, ਇਸ ਕੰਮ ਤੋਂ ਬਾਅਦ ਮੈਨੂੰ ਲੱਗਦਾ ਵੀ ਨੂਨ ਲੀਗ ਦਾ ਘੁੱਟ ਭਰ ਦੇਣਾ ਫੀਲਡ ਮਾਰਸ਼ਲ ਨੇ। ਘੁੱਟ ਭਰਨ ਦਾ ਮਤਲਬ ਹੁੰਦਾ ਵੀ ਇਹਨਾਂ ਨੂੰ ਫਾਰਗ ਕਰ ਦੇਣਾ। ਹੁਣ ਉਹ ਨਕਵੀ ਸ਼ਕਵੀ ਔਰ ਆਪਣਾ ਗਰੁੱਪ ਲੈ ਕੇ ਆਉਣ, ਜਾਂ ਉਹ ਆਪ ਹੀ ਆ ਕੇ ਬਹਿ ਜਾਣਗੇ, ਕਿਉਂਕਿ ਇਸ ਤੋਂ ਬਾਅਦ ਤਾਂ ਫੀਲਡ ਮਾਰਸ਼ਲ ਜੋ ਕਰਨਾ ਚਾਹਵੇ ਉਹ ਕਰ ਸਕਦੇ ਨੇ। ਜਿਹੜੀ ਕੀਮਤ ਉਹ ਦੇਣ ਨੂੰ ਤਿਆਰ ਹੋ ਗਏ ਨੇ ਔਰ ਦੇ ਛੱਡੀ ਉਹਨਾਂ ਨੇ, ਅਤੇ ਕੰਮ ਹੀ ਉਹਨਾਂ ਮੁਕਾਤਾ। ਅਤੇ ਹੁਣ ਦੇਖਦੇ ਹਾਂ ਆਉਣ ਵਾਲੇ ਵਕਤ ਦੇ ਵਿੱਚ ਖੈਰ ਕੀ ਹੁੰਦਾ। ਲੇਕਿਨ ਇਹ ਨੂਨ ਲੀਗ ਦੇ ਵਰਕਰਾਂ ਨੂੰ ਸਭ ਤੋਂ ਬਹੁਤ ਪਹਿਲਾਂ ਪਤਾ ਲੱਗ ਗਿਆ ਵੀ ਸਾਡਾ ਘੁੱਟ ਭਰਿਆ ਜਾਣ ਵਾਲਾ, ਕਿਉਂਕਿ ਇੰਜ ਬਿਰਿਆਨੀ ਤੇ ਮੈਂ ਕੋਈ ਸਾਲ 2 ਸਾਲ ਤੋਂ ਲੜਦੇ ਨਹੀਂ ਵੇਖੇ, ਕਿਉਂਕਿ ਹੁਣ ਰੱਜੇ ਨੇ, ਗਿੱਦੜ ਰੱਜੇ ਨੇ, ਖਾਂਦੇ ਨੇ, ਮੈਲ ਸ਼ੈਲ ਲੱਭਦੀ ਹੈ ਖਾਣ ਨੂੰ। ਲੇਕਿਨ ਜਦੋਂ ਇਹ ਗਿੱਦੜ ਭੁੱਖੇ ਹੁੰਦੇ ਨੇ ਉਦੋਂ ਲੜ ਪੈਂਦੇ ਨੇ। ਉਹਨਾਂ ਨੂੰ ਪਤਾ ਲੱਗ ਗਿਆ ਵਰਕਰਾਂ ਨੂੰ ਵੀ ਸਾਡੀ ਛੁੱਟੀ ਹੋਣ ਵਾਲੀ ਹੈ, ਅਤੇ ਉਹਨਾਂ ਕਿਹਾ ਵੀ ਜਿਹੜੀ ਸ਼ੈ ਲੱਭਦੀ ਹੈ ਲੈ ਲਓ। ਉਹ ਬਿਰਿਆਨੀ ਦੇ ਉੱਤੇ ਹੀ ਝਪਟ ਪਏ ਨੇ ਅਤੇ ਉੱਥੇ ਫਿਰ ਜਿਹੜਾ ਜੋ ਵੀ ਫਸਾਦ ਹੋਇਆ ਤੁਹਾਡੇ ਸਾਹਮਣੇ, ਇਹਦਾ ਮਤਲਬ ਇਹਨਾਂ ਨੂੰ ਲੋ ਲੱਗ ਗਈ ਵੀ ਇੱਥੋਂ ਸਾਡੀ ਛੁੱਟੀ ਹੋਣ ਵਾਲੀ ਹੈ। ਅੱਛਾ ਜੀ, ਅੱਗੋਂ ਮਰੀਮ ਨਵਾਜ਼ ਸਾਹਿਬਾ ਨੇ ਇੱਕ ਪ੍ਰੋਗਰਾਮ ਅਨਾਊਂਸ ਕੀਤਾ ਸੀ ਪੰਜਾਬ ਦੇ ਵਿੱਚ ਗਰੀਬਾਂ ਨੂੰ ਰੇਹੜੀਆਂ ਦੇਣ ਦਾ।
ਗਰੀਬਾਂ ਨੂੰ ਫ੍ਰੀ ਰੇਹੜੀਆਂ ਦੇਣ ਦਾ, ਜਿਹੜੇ ਆਪਣਾ ਰੇਹੜੀ ਲਾਉਂਦੇ ਨੇ, ਫਰੂਟ ਦੀ ਰੇਹੜੀ, ਠੇਲਾ ਲਾਉਂਦੇ ਨੇ, ਉਹਨਾਂ ਨੂੰ ਰੇਹੜੀਆਂ ਦੇਣ ਦਾ ਮਨਸੂਬਾ ਸੀ। ਉਹਦੇ ਵਾਸਤੇ ਇਹਨਾਂ ਨੇ ਟੈਂਡਰ ਕੀਤਾ। ਟੈਂਡਰ 'ਚ ਜਿਹੜੀ ਸਭ ਤੋਂ ਸਸਤੀ ਰੇਹੜੀ ਵੈਲ ਇੰਜੀਨੀਅਰਸ ਨੇ ਸਭ ਤੋਂ ਘੱਟ ਰੇਟ ਦਿੱਤਾ 5 ਕੰਪਨੀਆਂ 'ਚੋਂ। 98,000 ਰੁਪਏ ਦੀ ਉਹਨਾਂ ਨੇ ਕਿਹਾ ਜੀ ਇੱਕ ਰੇਹੜੀ ਬਣਾ ਕੇ ਦੇਵਾਂਗੇ। ਇਹਨਾਂ ਨੇ ਕੀ ਕੀਤਾ, ਉਹਨਾਂ ਦੀ ਫਾਈਲ ਦੇ ਵਿੱਚੋਂ ਇੱਕ ਕਾਗਜ਼ ਪਾੜ ਕੇ ਗਾਇਬ ਕਰ ਦਿੱਤਾ। ਉਹਨਾਂ ਨੂੰ ਕਿਹਾ ਜੀ ਤੁਸੀਂ ਫਲਾਨਾ ਕਾਗਜ਼ ਹੀ ਜਮ੍ਹਾਂ ਨਹੀਂ ਕਰਾਇਆ। ਹਾਲਾਂਕਿ ਕਹਿ ਸਕਦੇ ਸੀ ਵੀ ਤੁਹਾਡਾ ਘੱਟ ਰੇਟ ਹੈ, ਤੁਸੀਂ ਫਲਾਨਾ ਕਾਗਜ਼ ਵੀ ਜਮ੍ਹਾਂ ਕਰਵਾਓ, ਤੁਹਾਨੂੰ ਠੇਕਾ ਦੇ ਦਈਏ। ਅਵਾਮੀ ਪੈਸਾ ਤਾਂ ਇੰਝ ਹੀ ਬਚਦਾ ਨਾ। ਉਹਨੂੰ ਫਾਰਿਗ ਕਰ ਦਿੱਤਾ ਅਤੇ ਰਹਿਮਾਨ ਐਂਡ ਬ੍ਰਦਰਜ਼ ਨੂੰ 1,48,700, ਮਤਲਬ ਤੁਸੀਂ ਆਪੇ ਹਿਸਾਬ ਲਾ ਲਓ ਕਿ 50,000 ਵੱਧ 98,000 ਅਤੇ 50 ਤੋਂ ਵੀ ਜ਼ਿਆਦਾ 98,000 ਅਤੇ ਇੱਕ ਪਾਸੇ 1,48,700, ਮੀਨ ਹਰ ਰੇਹੜੀ 'ਤੇ 50,000 ਰੁਪਈਆ ਜਿਹੜਾ ਉਹ ਐਕਸਟਰਾ ਉਹਨਾਂ ਨੇ ਦੇ ਦਿੱਤਾ। 1,000 ਰੇਹੜੀਆਂ ਬਣਾਉਣੀਆਂ ਸਨ ਅਤੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਇਹ ਕਿੰਨਾ ਪੈਸਾ ਜਿਹੜਾ 50,000 ਨੂੰ 1,000 ਨਾਲ ਜ਼ਰਬ ਦੇ ਲਓ ਅਤੇ ਤੁਹਾਨੂੰ ਆਪੇ ਸਮਝ ਆ ਜਾਏਗੀ ਵੀ ਕਿੰਨਾ ਮਾਲ ਇੱਥੋਂ ਬਾਜੀ ਦੇ ਸਿਸਟਮ ਨੇ ਜਿਹੜਾ ਉਹ ਖਰਾਬ ਕਰ ਦਿੱਤਾ, ਬਣਾ ਲਿਆ, ਕਰਪਸ਼ਨ ਹੋ ਗਈ। ਅੱਛਾ, ਇੱਥੇ ਨਹੀਂ ਰੁਕੇ, ਇਹਦੇ 'ਚ ਤੁਹਾਨੂੰ ਹੋਰ ਵੀ ਪਾਉਣੇ ਪੈਣੇ ਨੇ। 25,000 ਰੁਪਈਏ ਤੱਕ ਇਹ ਫ੍ਰੀ ਰੇਹੜੀਆਂ ਦੇਣੀਆਂ ਸਨ ਉਹਨਾਂ ਨੂੰ, ਵਿਚਾਰਿਆਂ ਨੂੰ, ਗਰੀਬਾਂ ਨੂੰ। ਉਹਨਾਂ ਦੇ ਕੋਲੋਂ ਵੀ ਫੀ ਰੇਹੜੀ 25,000 ਰੁਪਈਆ ਵਟਿਆ ਗਿਆ, ਮਤਲਬ ਲਿਆ ਗਿਆ, ਅਤੇ 50 ਇੱਧਰ ਅਤੇ 75 ਉੱਧਰ, ਆਪਣਾ 25 ਉੱਧਰ। 75,000 ਰੁਪਈਏ ਫੀ ਰੇਹੜੀ ਦੇ ਉੱਤੇ ਕਮ ਅਜ਼ ਕਮ ਕਰਪਸ਼ਨ ਜਿਹੜੀ ਉਹ ਸਾਹਮਣੇ ਆਈ ਹੈ। ਇਹ ਇਸ ਵੇਲੇ ਮੀਡੀਆ ਰਿਪੋਰਟ ਕਰ ਰਿਹਾ। ਇਹ ਬਾਜੀ ਦੀ ਇਸ ਵੇਲੇ ਜਿਹੜੀ ਹੈ ਜੀ ਉਹ ਸ਼ਾਨਦਾਰ ਕਿਸਮ ਦੀ ਜਿਹੜੀ ਹੈ ਗਵਰਨੈਂਸ ਹੈ। ਅੱਛਾ ਜੀ, ਖਵਾਜਾ ਆਸਿਫ ਸਾਹਿਬ ਨੇ ਇੱਕ ਟਵੀਟ ਕੀਤਾ। ਉਹਨਾਂ ਨੇ ਟਵੀਟ ਕੀਤਾ, ਮੁੰਡਾ ਜਿਹੜਾ ਹਾਰਿਸ ਸੀ, ਉਹਨਾਂ ਨੇ ਕਿਹਾ ਸ਼ਹਿਜ਼ਾਦਾ ਕੰਮ ਚੁੱਕ ਕੇ ਰੱਖ। ਜਿਸ ਵੇਲੇ 6-0 ਦੇ ਇਸ਼ਾਰੇ ਕਰਦਾ ਸੀ ਨਾ, ਉਹਨਾਂ ਕਿਹਾ ਕੰਮ ਚੁੱਕ ਕੇ ਰੱਖ ਪੁੱਤਰ। ਉਹਨੇ ਗਲਤ ਸਮਝ ਲਿਆ। ਉਹਨੇ ਅੱਗੇ 2 ਓਵਰਾਂ ਦੇ ਵਿੱਚ 30 ਰਨ ਦੇ ਦਿੱਤੇ। ਉਹਨੂੰ ਇੰਨੀ ਕੁ ਮਾਰ ਪਈ ਵੀ 2 ਓਵਰਾਂ ਦੇ ਵਿੱਚ 30 ਰਨ ਉਹਨੇ ਦੇ ਕੇ ਤੇ ਮੈਚ ਫਾਰਿਗ ਕਰਵਾ ਦਿੱਤਾ। ਉਹਨੇ ਕਿਹਾ ਲਓ ਜੀ ਕੰਮ ਚੁੱਕਦੇ ਨੇ। ਉਸ ਤਰ੍ਹਾਂ ਹੀ ਕੰਮ ਚੁੱਕਿਆ ਜਿਸ ਤਰ੍ਹਾਂ ਮਹਿੰਦੀ ਹਸਨ ਸਾਹਿਬ ਦੇ ਸਾਹਮਣੇ ਖਵਾਜਾ ਆਸਿਫ ਸਾਹਿਬ ਨੇ ਚੁੱਕਿਆ। ਉਹ ਹੁਣ ਖਵਾਜਾ ਆਸਿਫ ਸਾਹਿਬ ਨੂੰ ਤਾਂ ਟਿਚਰਾਂ ਕਰਦੇ ਨੇ, ਹਰ ਦੂਜਾ ਬੰਦਾ ਟਿਚਰਾਂ ਕਰਦਾ, ਯਕੀਨ ਕਰੋ। ਮੈਂ ਤਾਂ ਹੈਰਾਨ ਹੋ ਗਿਆ ਕਿ ਉਹਨਾਂ ਦੀ ਜਿਹੜੀ ਬਿਜ਼ਤੀ ਪ੍ਰੋਗਰਾਮ ਹੈ ਉਹ ਹਰ ਦੂਸਰਾ ਬੰਦਾ ਕਰਨ ਡਿਆ। ਅੱਛਾ ਜੀ, ਅੱਗੋਂ ਖਵਾਜਾ ਸਾਹਿਬ ਨੂੰ ਕੀ ਕੱਢਣ ਜਾ ਰਹੇ ਨੇ? ਖਵਾਜਾ ਸਾਹਿਬ ਨੂੰ ਕੱਢ ਦੇਣਗੇ ਉਹਨਾਂ ਦੀ ਪੋਜੀਸ਼ਨ ਤੋਂ। ਜ਼ੈਗਮ ਖਾਨ ਸਾਹਿਬ ਕਹਿ ਰਹੇ ਨੇ ਕਿ ਹਾਥੀ ਅੰਡਾ ਦੇ ਸਕਦਾ ਲੇਕਿਨ ਨੂਨ ਲੀਗ ਵਾਲੇ ਅਕਰਬਾ ਪਰਵਰੀ ਖਤਮ ਨਹੀਂ ਕਰ ਸਕਦੇ। ਮਤਲਬ ਕਿ ਹਾਥੀ ਬੱਚੇ ਦੀ ਜਗ੍ਹਾ 'ਤੇ ਅੰਡਾ ਦੇਣ ਦਾ ਸੋਚ ਸਕਦਾ, ਪਰ ਨੂਨ ਲੀਗ ਵਾਲੇ ਇਹੋ ਜਿਹੇ ਬੰਦਿਆਂ ਨੂੰ ਕੱਢਣਗੇ ਨਹੀਂ। ਅੱਛਾ, ਖਵਾਜਾ ਸਾਹਿਬ ਨੇ ਇੱਕ ਹੋਰ ਝੂਠ ਮਾਰਿਆ ਕਿ ਮੇਰਾ ਆਖਰੀ ਵਾਰੀ ਹੈ, ਇਹ ਮੇਰੀ ਆਖਰੀ ਵਾਰੀ ਹੈ, ਮੈਂ ਅੱਗੋਂ ਇਲੈਕਸ਼ਨ ਨਹੀਂ ਲੜਨਾ। ਇਹ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸਦਾ ਵੀ ਇਹਨੇ ਇਲੈਕਸ਼ਨ ਲੜਨਾ ਅੱਗੋਂ ਵੀ, ਕਿਉਂਕਿ ਉਹ ਜ਼ਾਹਿਰ ਕਿਹੜਾ ਲੜਨਾ ਹੁੰਦਾ, ਜਿਤਾਉਣਾ ਤੇ ਉੱਧਰੋਂ ਜਰਨੈਲਾਂ ਨੇ। ਇਹ ਭਾਈ ਹੁਣੀ ਨਹੀਂ ਜਾਂਦੇ। ਫਿਰ ਸੋਚਦੇ ਹੋਵੋਗੇ ਵੀ ਇਹਨਾਂ ਨੇ ਬਿਆਨ ਕਿਉਂ ਦਿੱਤਾ? ਉਹ ਤਾਂ ਰੋਜ਼ ਝੂਠ ਮਾਰਦੇ ਨੇ। ਤੁਹਾਡੇ ਸਾਹਮਣੇ ਝੂਠ ਹੀ ਮਾਰਿਆ ਸ਼ਮਾ ਵਾਲਾ। ਉਹ ਸ਼ਮਾ ਸਭਾ ਦਾ ਪਤਾ ਲੱਗਾ ਵੀ ਉਹ ਤਾਂ ਵਿਕਾਸ ਸਾਹਿਬ ਕਾਗਜ਼ਾਤ ਦਸਤਾਵੇਜ਼ਾਤ ਲੈ ਆਏ ਨੇ ਵੀ 618 ਨੰਬਰ ਕਮਰੇ 'ਚ ਠਹਿਰੀਆਂ ਸਨ, 606 'ਚ ਇਹ ਸਨ। ਵਜ਼ੀਰ ਆਜ਼ਮ ਦੇ ਡੈਲੀਗੇਸ਼ਨ ਸਨ, ਤੁਹਾਡੇ ਖਰਚੇ 'ਤੇ ਠਹਿਰੀਆਂ ਸਨ ਸ਼ਮਾ ਸਭਾ। ਅਤੇ ਇਹ ਤਾਂ ਰੋਜ਼ ਝੂਠ ਮਾਰਦੇ ਨੇ। ਇਹ ਸਿਰਫ ਝੂਠ ਇਸ ਲਈ ਮਾਰਦੇ ਨੇ ਕਿ ਝੂਠ ਇਸ ਲਈ ਬੋਲ ਰਹੇ ਨੇ ਕਿ ਤੁਸੀਂ ਇਹਨਾਂ ਦੇ ਉੱਤੇ ਤਨਕੀਦ ਘੱਟ ਕਰੋ, ਇਹ ਸੋਚ ਕੇ ਵੀ ਚਲੋ ਜਿਹੋ ਜਿਹਾ ਵੀ ਭੈੜਾ ਚੰਗਾ ਲੰਘ ਗਿਆ, ਜਾਨ ਛੁੱਟ ਗਈ, ਆਖਰੀ ਵਾਰੀ ਹੈ, ਗਾਲ ਮੰਦਾ ਘੱਟ ਕਰੋ। ਬਾਕੀ ਇਹਦਾ ਪ੍ਰੋਗਰਾਮ ਕੋਈ ਨਹੀਂ ਖਵਾਜਾ ਸਾਹਿਬ ਦਾ ਜਾਣਦਾ। ਇਹ ਇੱਥੇ ਹੀ ਨੇ। ਇਹੋ ਜਿਹੀਆਂ ਬਿੱਜਾਂ ਜਾਨ ਨਹੀਂ ਛੱਡਦੀਆਂ ਹੁੰਦੀਆਂ। ਇਹ ਨਹੀਂ ਜਾਏਗਾ ਕਿਤੇ ਵੀ, ਇਹ ਮੈਂ ਤੁਹਾਨੂੰ ਹੁਣੇ ਦੱਸ ਦਿਆਂ। ਅੱਛਾ ਜੀ, ਪੁਲਿਸ ਮੁਕਾਬਲਿਆਂ ਦੇ ਵਿੱਚ ਤੇਜ਼ੀ ਦਾ ਰੁਝਾਨ। ਦੁਨੀਆ ਨਿਊਜ਼ ਦੇ ਮੁਤਾਬਕ ਲਾਹੌਰ, ਬੂਰੇਵਾਲਾ, ਹਸਨ ਅਬਦਾਲ, ਸਾਦਕਾਬਾਦ ਦੇ ਇਲਾਕਿਆਂ ਦੇ ਵਿੱਚ 10 ਬੰਦੇ ਹੋਰ ਮਾਰ ਦਿੱਤੇ ਗਏ ਨੇ। ਉਹਨਾਂ ਨੂੰ ਡਾਕੂ ਕਿਹਾ ਗਿਆ ਔਰ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। CCD ਦੀ ਪੁਲਿਸ ਮੁਕਾਬਲਿਆਂ ਦੀ ਜਿਹੜੀ ਕਾਰਵਾਈ ਹੈ ਉਹ ਤੁਹਾਡੇ ਸਾਹਮਣੇ ਹੈ ਹਰ ਸ਼ਹਿਰ ਦੇ ਵਿੱਚ। ਹੁਣ ਅੱਲਾ ਹੀ ਖੈਰ ਕਰੇ, ਜਿਸ ਤਰ੍ਹਾਂ ਇਹ ਅਦਾਲਤਾਂ 'ਚ ਪੇਸ਼ ਕਰਨ ਤੋਂ ਬਗੈਰ ਹੀ ਬੰਦਿਆਂ ਨੂੰ ਕਤਲ ਕਰੀ ਜਾਂਦੇ ਨੇ। ਹੁਣ ਤਾਂ ਜਿਹਨੂੰ ਫੜ ਲੈਂਦੇ ਨੇ ਲੋਕੀ ਆਉਂਦੇ ਨੇ ਸਾਡਾ ਬੱਚਾ ਇਹਨਾਂ ਨੇ ਕਤਲ ਕਰ ਦੇਣਾ। ਇਲਜ਼ਾਮ ਇਹ ਵੀ ਨੇ ਵੀ ਪੈਸੇ ਲੈ ਲੈ ਕੇ ਲੋਕਾਂ ਨੂੰ ਕਤਲ ਕਰਨ ਡਏ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਮੁਫਤੀ ਮੁਨੀਬੁਰ ਰਹਿਮਾਨ ਸਾਹਿਬ, ਉਹ ਵੀ ਖੁੱਲ੍ਹ ਕੇ ਬਾਹਰ ਆਏ ਨੇ। ਉਹਨਾਂ ਨੇ ਕਿਹਾ ਹੈ ਕਿ ਕੋਈ ਪੱਥਰ ਸੇ ਨਾ ਮਾਰੇ ਸ਼ਮਾ ਸਾਹਿਬਾ ਕੋ। ਮਤਲਬ ਕਿ ਉਹਨਾਂ ਨੇ ਕਿਹਾ ਕਿ ਸ਼ਮਾ ਸਾਹਿਬਾ ਇੱਕ ਖਾਤੂਨ ਨੇ, ਉਹਨਾਂ ਦਾ ਮਾਮਲਾ ਅੱਲਾ 'ਤੇ ਛੱਡ ਦਿਓ। ਅੱਲਾਹ ਤਾਲਾ ਸਾਡਿਆਂ ਐਬਾਂ ਦੇ ਉੱਤੇ ਪਰਦੇ ਪਾਉਣ ਦਾ ਹੁਕਮ ਦਿੰਦਾ। ਸੋਸ਼ਲ ਮੀਡੀਆ 'ਤੇ ਪਗੜੀਆਂ ਉਛਾਲਣ ਦੀ ਬਜਾਏ ਇੱਕ ਖਾਤੂਨ ਦੀ ਇੱਜ਼ਤ och ਤਕਰੀਮ ਨੂੰ ਮਲੂਜ਼ੇ ਖਾਤਰ ਰੱਖੋ। ਵੈਸੇ ਬੜੀ ਜ਼ਬਰਦਸਤ ਗੱਲ ਕੀਤੀ ਮੁਫਤੀ ਮੁਨੀਰ ਸਾਹਿਬ ਨੇ, ਲੇਕਿਨ ਮੈਨੂੰ ਲੱਗਦਾ ਹੈ ਕਿ ਜਦੋਂ ਬੇਨਜ਼ੀਰ ਸਾਹਿਬਾ ਔਰ ਨੁਸਰਤ ਭੁੱਟੋ ਸਾਹਿਬਾ ਨਾਲ ਇਹ ਸਭ ਕੁਝ ਕੀਤਾ ਗਿਆ ਸੀ, ਉਦੋਂ ਵੀ ਮੇਰਾ ਖਿਆਲ ਮੁਫਤੀ ਸਾਹਿਬ ਇੱਥੇ ਹੀ ਸਨ। ਜਦੋਂ ਜਮਾਇਮਾ ਖਾਨ ਸਾਹਿਬਾ ਨਾਲ ਕੀਤਾ ਗਿਆ ਉਦੋਂ ਵੀ। ਹੁਣ ਜੋ ਕੁਝ ਪਾਕਿਸਤਾਨ ਤਹਿਰੀਕ ਇਨਸਾਫ ਦੀਆਂ ਖਵਾਤੀਨ ਨਾਲ, ਸਭ ਤੋਂ ਵੱਧ ਕੇ ਬੁਸ਼ਰਾ ਬੀਬੀ ਦੇ ਨਾਲ ਜੋ ਇੱਜ਼ਤ ਨਿਕਾਹ ਦਾ ਕੇਸ ਹੈ, ਹੁਣ ਕੱਲ੍ਹ ਪਰਸੋਂ ਇੱਕ ਘਟੀਆ ਕਿਸਮ ਦੀ ਪਟੀਸ਼ਨ ਪਾਈ ਸੀ ਕਿ ਜੀ ਅਜ਼ਵਾਜੀ ਤਲਕਾਤ ਕਾਇਮ ਕਰਨ ਦੀ ਇਜਾਜ਼ਤ ਦਿਓ ਪ੍ਰਾਈਵੇਸੀ ਦੇ ਵਿੱਚ ਇਮਰਾਨ ਖਾਨ ਨੂੰ ਅਤੇ ਬੁਸ਼ਰਾ ਬੀਬੀ ਨੂੰ। ਇਹ ਇੱਕ
ISI ਜਾਂ MI ਵੱਲੋਂ ਪਟੀਸ਼ਨ ਪਾਈ ਗਈ ਸੀ, ਉੱਥੇ ਮੁਨੀਬ ਸਾਹਿਬ ਛੁੱਟੀ ਤੇ ਰਹਿੰਦੇ ਨੇ, ਨਾਗੇ ਤੇ ਰਹਿੰਦੇ ਨੇ, ਕੁੜਕ ਮਲ ਜਾਂਦੇ ਨੇ। ਲੇਕਿਨ ਇੱਥੇ ਸ਼ਮਾ ਸਾਹਿਬਾਂ ਨੂੰ ਜਿਹੜਾ ਉਹ ਡਿਫੈਂਡ ਕਰਨ ਵਾਸਤੇ ਬਾਹਰ ਆ ਗਏ ਨੇ, ਆਂਦੇ ਨੇ ਕਿ ਉਹ ਇੱਕ ਖਾਤੂਨ ਨੇ, ਉਹਨਾਂ ਦੇ ਨਾਲ ਜ਼ਰਾ ਤੁਸੀਂ ਰਵੱਈਆ ਜਿਹੜਾ ਉਹ ਜ਼ਰਾ ਥੋੜ੍ਹਾ ਜਿਹਾ ਨਰਮ ਹੀ ਰੱਖੋ। ਹੁਣ ਮੇਰੀ ਇਹ ਸਮਝ ਤੋਂ ਬਾਹਰ ਹੈ ਇਹ ਗੱਲ ਸਾਰੀ ਦੀ ਸਾਰੀ ਕਿ ਅਗਰ ਵਾਕਿਆ ਹੀ ਸ਼ਮਾ ਸਾਹਿਬਾ ਖਾਤੂਨ ਨੇ ਤੇ ਉਹਦੇ ਵਾਸਤੇ ਮੁਨੀਬ ਸਾਹਿਬ ਨੂੰ ਇੰਨਾ ਫਿਕਰ ਹੈ, ਤਾਂ ਫਿਰ ਬਾਕੀਆਂ ਖਵਾਤੀਨਾਂ ਦੇ ਬਾਰੇ ਇਹ ਕਿਉਂ, ਖਵਾਤੀਨ ਜਿਹੜੀਆਂ ਸਨ ਉਹਨਾਂ ਦੇ ਬਾਰੇ ਕਿਉਂ ਖਾਮੋਸ਼ ਰਹੇ ਨੇ। ਇੱਥੋਂ ਮੈਨੂੰ ਇਹ ਸਮਝ ਆਉਂਦੀ ਹੈ ਵੀ ਸ਼ਮਾ ਸਾਹਿਬਾ ਜਿਹੜੀ ਹੈ ਉਹ ਵੀ ਸਾਡੇ ਜਰਨੈਲੀ ਕਿਸਮ ਦਾ ਹੀ ਕੋਈ ਫਿਰ ਮੈਨੂੰ ਹਿਸਾਬ ਕਿਤਾਬ ਲੱਗਦਾ ਹੈ, ਕਿਉਂਕਿ ਮੁਫਤੀ ਸਾਹਿਬ ਤਾਂ ਸਿਰਫ ਜਰਨੈਲੀ ਕੰਮ 'ਤੇ ਹੀ ਬੋਲਦੇ ਨੇ, ਸਿਆਸਤਦਾਨਾਂ ਵਾਲੇ ਜਾਂ ਬਾਕੀ ਆਵਾਮ ਦੇ ਹੱਕ ਦੇ ਵਿੱਚ ਜਾਂ ਕਿਸੇ ਗੱਲ ਦੇ ਵਿੱਚ ਉਹ ਬੋਲ ਕੇ ਏਡਾ ਰਾਜ਼ੀ ਨਹੀਂ ਹੁੰਦੇ। ਉਹ ਉਦੋਂ ਹੀ ਬੋਲਦੇ ਨੇ ਜਦੋਂ ਜਰਨੈਲੀ ਕਿਸਮ ਦਾ ਕੰਮ ਹੋਵੇ। ਅੱਛਾ ਜੀ, ਇਹ ਯੁਵਰਾਜ ਸਿੰਘ ਜਿਹੜਾ ਇੱਕ ਇੰਡੀਅਨ ਕ੍ਰਿਕਟਰ ਨੇ, ਉਹਨਾਂ ਦੇ ਵਾਲਿਦ ਸਾਹਿਬ ਨੇ, ਇਹਨਾਂ ਨੇ ਖੁਦ ਵੀ ਕ੍ਰਿਕਟ ਖੇਡੀ ਹੈ ਔਰ ਇਹ ਫਿਲਮ ਸਟਾਰ ਵੀ ਰਹੇ ਨੇ ਔਰ ਹੈ ਨੇ ਹਜੇ ਵੀ। ਬਲਕਿ ਇਹਨਾਂ ਨੇ ਇੱਕ ਪਾਕਿਸਤਾਨ ਦੇ ਵਿੱਚ ਕ੍ਰਿਕਟ ਦੇ ਵਿੱਚ ਕੀ ਹੋ ਰਿਹਾ ਔਰ ਇਮਰਾਨ ਖਾਨ ਇਹਨੂੰ ਠੀਕ ਕਰ ਸਕਦਾ ਹੈ ਕਿ ਨਹੀਂ, ਇਹਦੇ ਉੱਤੇ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ, ਉਹ सुनो। एक ही बाप है आपका, वो है इमरान खान। उसने आपको कच्चे घरों में, ये वकार यूनुस साहब साइकिल चलाते थे पजामे को क्लच प्लेट लगा के, क्लच प्लेट समझते हो, लगा के पजामा बीच में ना आ जाए। और यूसुफ जोहाना साहब क्या करते थे, या अपने इंजमान क्या करते थे, ये वसीम अकरम साहब क्या करते थे कि टीम बन गई उसके बाद तुम्हें टीम में लेके गए। तो वो आदमी को भूल गए क्या तुम? क्या तुमने सीखा उससे? यही इमरान खान वो आदमी है जो अपने देश के लिए आज जेल काट रहा है, जेल में है, उसको क्या पड़ी थी, लेकिन अपने देश के लिए प्यार है, देशवासियों के लिए प्यार है, कुछ तो कर रहा है। क्रिकेट के लिए क्या नहीं किया। अगर इमरान खान ना होते तो ये जितने भी दिग्गज कमेंट्री कर रहे हैं ना, ये नौकरी भी नहीं मिलती। और टके टके सर कहीं मैं बोलना नहीं चाहता ऐसे अल्फाज, ठीक है, तो इनको शर्म आनी चाहिए जब ये बकवास करते हैं। अपने तुम्हारी कंट्री कैसी भी हो, तुम्हारा देश कैसा भी हो, कैसे भी लोग हो, आपको कोई हक नहीं बनता है कि आप बैठ के टेलीविजन में उनके बारे में बुरा भला कहें। सुन लिया जी, मैनू इत्थों दिओ इजाजत, ते रब रखा।